जी ਹੁਣ ਲਾਭ ਮਕਾ ਲਈ ਜਿਹੜੀ ਫੜੀ ਦੀ ਹੈ ਅਸੀਂ। ਹਾਂਜੀ ਤੇ ਭਾਈ ਕੀ ਚੈਨਲ ਦਾ ਨਾਮ ਜੀ? ਬੱਚਾ ਮੇਰਾ ਪੁੱਛਣ ਲਿਆ ਸੀ। ਚੈਨਲ ਜੀ ਤਿੰਨ ਨੇ ਆ, ਤਿੰਨਾਂ ਭਾਈਆਂ ਦੇ ਹੀ ਸਾਡੇ। ਲਓ ਵੀ ਦੋ ਦੋ ਹੀ ਪਾਰਟੀਆਂ ਹਨ। ਹਾਂਜੀ ਉਹ ਅੰਦਰ ਵੀ ਹੋਇਆ ਸੀ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला मुहम्मद। अस्सलाम वालेकुम जी ਦੋਸਤਾਂ ਨੂੰ, ਵੀਰਾਂ ਨੂੰ, ਸੱਜਣਾਂ ਨੂੰ, ਸਾਥੀਆਂ ਨੂੰ। ਤੇ ਉਮੀਦ ਕਰਨੇ ਆ ਕਿ ਸਾਰੇ ਖੈਰੋ ਆਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਦਿਹਾੜੀਆਂ ਦਵਾਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਦਾ ਵਲੌਗ ਦੋਸਤੋ ਕਰਨੇ ਆ ਸਟਾਰਟ। ਤੇ ਅਸੀਂ ਇਸ ਟਾਈਮ ਇਮਤਿਆਜ਼ ਭਾਈ, ਸਹੇਲ ਭਾਈ ਆਏ ਨੇ ਤੇ ਘਰੋਂ ਹੀ ਇਹਨਾਂ ਨੇ ਜਨਾਬ ਖਾਣਾ ਬਣਾ ਕੇ ਲਿਆਂਦਾ। ਅੱਜ ਇੱਥੇ ਪਿਕਨਿਕ ਮਨਾ ਰਹੇ ਨੇ ਨਾਲ। ਤੇ ਨਾਲ ਜਨਾਬ ਇੱਥੇ ਲੱਗਣ ਦੀ ਮੂੰਜੀ। ਤੇ ਮੂੰਜੀ ਦਾ ਤੁਹਾਨੂੰ ਵਿਜ਼ਿਟ ਕਰਾਣੇ ਆ ਕਿ ਕਿਵੇਂ ਲੱਗਣ ਦੀ ਹੈ ਮੂੰਜੀ, ਕਿਵੇਂ ਲੱਗਦੀ ਹੈ। ਤੇ ਜਨਾਬ ਸੋਲਰ ਸਿਸਟਮ ਇਹਨਾਂ ਲਾਇਆ ਦਾ, ਉਹਦਾ ਵੀ ਵਿਜ਼ਿਟ ਕਰਾਣੇ ਆ ਤੁਹਾਨੂੰ। ਨਾਲ ਇਹਨਾਂ ਸੋਲਰ ਲਾਇਆ ਦਾ, ਉਹਦੇ ਤੇ ਜਨਾਬ ਮੋਟਰ ਚਲਾਈ ਦੀ ਹੈ, ਪਾਣੀ ਚੱਲ ਰਿਹਾ ਯਾਨੀ ਕਿ ਧੁੱਪ ਨਾਲ ਹੀ। ਤੇ ਨਾਲ ਜਨਾਬ ਉਹ ਪਾਣੀ ਨਾਲ ਪੈਲੀਆਂ ਭਰ ਕੇ ਨੇ ਮੂੰਜੀ ਉਹਦੇ ਨਾਲ ਹੀ ਲਾ ਰਹੇ ਨੇ। ਤੇ ਤੁਹਾਨੂੰ ਹੁਣ ਵਿਜ਼ਿਟ ਕਰਾਣੇ ਆ ਅਸੀਂ ਕਿ ਕਿਵੇਂ ਜਨਾਬ ਮੂੰਜੀ ਲੱਗਦੀ ਹੈ। ਤੇ ਇਹ ਵੇਖੋ ਨਾਲ ਜਨਾਬ ਇਮਤਿਆਜ਼ ਭਾਈ ਲੱਗੇ ਦੇ ਨੇ ਜਨਾਬ ਬਿਰਿਆਨੀ ਖਾਣ। ਘਰੋਂ ਬਣਵਾ ਕੇ ਲਿਆਂਦੀ ਹੈ ਕਿ ਨਾਲ ਉੱਥੇ ਹੀ ਬਹਿ ਕੇ ਖਾਣਾ ਖਾਵਾਂਗੇ ਤੇ ਨਾਲੇ ਮੂੰਜੀ ਦੀ ਜਨਾਬ ਵੀਡੀਓ ਅੱਜ ਪਾਵਾਂਗੇ ਤੇ ਆਪਣੇ ਵੀਰਾਂ ਨੂੰ ਵਿਖਾਵਾਂਗੇ। ਠੀਕ ਹੈ ਜੀ, ਚਲੋ ਚਲੀਏ ਤੁਹਾਨੂੰ ਵਿਖਾਈਏ ਹੁਣ ਜਨਾਬ ਮੂੰਜੀ ਕਿਵੇਂ ਲੱਗਦੀ ਹੈ। ਲੋ ਵੀ ਦੋਸਤੋ ਇਹ ਜਨਾਬ ਲਾਭ ਹੈ। ਤੇ ਇਹ ਜਨਾਬ ਪੁੱਟ ਕੇ ਨਾ ਇੰਜ ਜਨਾਬ ਇਹ ਪੁੱਟਣੀ ਹੈ। ਤੇ ਪੁੱਟ ਕੇ ਤੇ ਜਨਾਬ ਪੈਲੀ ਦੇ ਵਿੱਚ ਲੈ ਗਏ ਨੇ ਤੇ ਉੱਥੇ ਜਾ ਕੇ ਨੇ ਲਾ ਰਹੇ ਨੇ। ਇਹ ਹੁਣ ਅਸੀਂ ਵੈਸੇ ਹੀ ਤੁਹਾਨੂੰ ਵਹਾਣਾ ਬਸ ਕਿ ਲਾਭ ਨੂੰ ਪਹਿਲੇ ਇਸ ਤਰ੍ਹਾਂ ਯਾਨੀ ਕਿ ਮੂੰਜੀ ਦਾ ਬੀਜ ਜਿਹੜਾ ਨਾ ਉਹ ਇੰਜ ਬੀਜਿਆ ਜਾਂਦਾ, ਫਿਰ ਜਨਾਬ ਉਹ ਉੱਗਦਾ। ਤੇ ਜਦੋਂ ਇੰਨਾ ਹੋ ਜਾਣਾ, ਪੌਦੇ ਵੱਡੇ ਹੋ ਜਾਣੇ ਨੇ, ਫਿਰ ਜਨਾਬ ਮੂੰਜੀ ਜਿਹੜੀਆਂ ਨੇ ਉਹ ਅਲੱਗਾ ਪੈਲੀ ਦੇ ਵਿੱਚ ਇਹਨੂੰ ਇੱਥੋਂ ਪੁੱਟ ਕੇ ਉੱਥੇ ਖੜ ਕੇ ਤੇ ਫਿਰ ਮੂੰਜੀ ਉੱਥੇ ਲਾਈ ਜਾਣੀ ਹੈ। ਕੱਦੂ ਕਰਕੇ ਪਾਣੀ ਪੈਲੀ 'ਚ ਭਰ ਕੇ ਅੱਛੀ ਤਰ੍ਹਾਂ ਪੈਲੀ ਨੂੰ ਬਣਾ ਕੇ ਤੇ ਉਹਦੇ ਵਿੱਚ ਮੂੰਜੀ ਫਿਰ ਲਾਈ ਜਾਣੀ ਹੈ ਜਨਾਬ। ਤੇ ਹੁਣ ਜਾਂਦੇ ਹਾਂ ਅਸੀਂ ਤੁਹਾਨੂੰ ਉਹ ਪੈਲੀ ਜਿਹੜੀ ਬਣਾਈ ਦੀ ਹੈ ਜਿਹਦੇ ਮੂੰਜੀ ਲਾਉਣ ਵਾਸਤੇ, ਉਸ ਪੈਲੀ 'ਚ ਲੈ ਕੇ ਜਾਂਦੇ ਹਾਂ ਜਨਾਬ। ਇਹ ਪਨੀਰੀ ਹੈ, ਇਹਨੂੰ ਪਨੀਰੀ ਕਹਿੰਦੇ ਨੇ ਪੰਜਾਬੀ 'ਚ। ਯਾਨੀ ਕਿ ਲਾਭ ਇਹ ਇੱਥੋਂ ਪੁੱਟ ਲੈਣੀ ਹੈ ਤੇ ਪੁੱਟ ਕੇ ਤੇ ਜਨਾਬ ਫਿਰ ਅਸੀਂ ਲੈਣੀ ਹੈ ਪੈਲੀ 'ਚ ਤੇ ਪੈਲੀ ਜਾ ਕੇ ਲਾਣੀ ਹੈ। ਉਹ ਵੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਿ ਮੂੰਜੀ ਕਿਵੇਂ ਲੱਗਦੀ ਹੈ। ਲਓ ਜੀ ਇਹ ਜਨਾਬ ਮੂੰਜੀ ਲੱਗਣ ਦੀ ਜੇ ਤੇ ਅਸੀਂ ਵੀ ਤੁਹਾਨੂੰ ਲਾ ਕੇ ਵਹਾਨੇ ਆ 4 ਬੂਟੇ ਕਿ ਕਿਵੇਂ ਅਸੀਂ ਕਿਵੇਂ ਲਾਣੀ ਹੈ। ਤੇ ਇਹ ਕਿੰਨੇ ਮਹੀਨਿਆਂ 'ਚ ਤਿਆਰ ਹੋਣੀ ਹੈ ਜੀ? ਇਹ 3 ਮਹੀਨਿਆਂ ਦੀ। ਕਿੰਨੇ ਮਹੀਨਿਆਂ 'ਚ? 3 ਮਹੀਨਿਆਂ ਦੀ। ਅੱਛਾ ਜੀ। ਤੇ ਕਿਹੜੀ ਮੂੰਜੀ ਲਾ ਰਹੇ ਹੋ? ਸੁਪਰ? ਇਹ 1509 ਹੈ ਜੀ। ਸੇਲਾ ਚਾਵਲ ਜਿਹਨੂੰ ਕਹਿੰਦੇ ਨੇ ਉਹ ਇਹ ਸੇਲਾ ਚਾਵਲ ਦਾ ਮਿਲ ਜੀ। 1509 ਲੱਗਣ ਦੀ। ਹਾਂਜੀ। ਕਿੰਨਾ ਮਹੀਨਿਆਂ 'ਚ? 90 ਦਿਨਾਂ 'ਚ ਤਿਆਰ ਹੋਏਗੀ। ਇਹ ਜਨਾਬ ਕੱਟ ਕੇ ਫਸਲ ਫਿਰ ਕਿਹੜੀ ਮੂੰਜੀ ਫਸਲ ਲਾਉਣੀ? ਇਹ ਜੇ ਪੱਟੀ ਛੱਡ ਬੀਜਾਂਗੇ ਉਸ ਤੋਂ ਬਾਅਦ ਫਿਰ ਕਣਕ। ਸਟਾਲਾ ਬੀਜੋਗੇ? ਹਾਂਜੀ, ਉਸ ਤੋਂ ਬਾਅਦ ਫਿਰ ਕਣਕ। ਲਓ ਜਨਾਬ ਇਹ ਪਨੀਰੀ ਹੈ, ਇਹ ਉੱਥੋਂ ਪੁੱਟ ਕੇ ਨਾ ਤੇ ਜੂੜੀਆਂ ਇਹਦੀਆਂ ਬੰਨ੍ਹ ਕੇ ਤੇ ਜਨਾਬ ਪੈਲੀ 'ਚ ਲਿਆਂਦੀਆਂ ਜਾਂਦੀਆਂ ਨੇ। ਕੱਦੂ ਕਰਕੇ ਪਾਣੀ ਭਰ ਕੇ ਪੈਲੀ 'ਚ ਉਹਦੇ ਨਾਲ ਟਰੈਕਟਰ ਨਾਲ ਕੱਦੂ ਕੀਤਾ ਜਾਂਦਾ ਤੇ ਫਿਰ ਜਨਾਬ ਮੂੰਜੀ ਲਾਈ ਜਾਂਦੀ ਹੈ। ਇੰਜ ਲਾਈ ਜਾਂਦੀ ਜੇ। ਬਿਸਮਿਲ੍ਲਾ। ਇਹ ਜਨਾਬ ਇੰਜ ਲੱਗਦੀ ਜੇ ਮੂੰਜੀ। ਤੇ 90 ਦਿਨ ਦੀ ਫਸਲ ਹੈ। 90 ਦਿਨਾਂ 'ਚ ਜਨਾਬ ਮੂੰਜੀ ਹੋ ਜਾਣੀ ਹੈ ਤਿਆਰ। ਤੇ ਫਿਰ ਮੂੰਜੀ ਕੱਟ ਕੇ ਤੇ ਇੱਥੇ ਬੀਜਿਆ ਜਾਣਾ। ਸਟਾਲਾ
ਮੱਝਾਂ ਵਾਸਤੇ ਗਾਈਆਂ ਵਾਸਤੇ ਪੱਠੇ ਬੀਜੇ ਜਾਣੇ ਨੇ। ਅੱਛਾ, ਇਹ ਸਾਰਾ ਸਿਸਟਮ ਸੋਲਰ ਤੇ ਹੀ ਚਲਾਇਆ ਦਾ ਤੁਸੀਂ? ਨਹੀਂ ਆ ਜਦੋਂ ਬੱਦਲ ਬੁੱਦਲ ਹੋ ਜਾਂਦਾ ਤੇ ਫੇਰ ਕੀ ਕਰਦੇ ਹੋ? ਬਦਲ ਜਦੋਂ ਹੋ ਜਾਂਦਾ ਭੇਡ ਭਰ ਜਾਂਦੀ ਹੈ ਬਾਰਿਸ਼ ਦੇ ਨਾਲ, ਫਿਰ ਪੀਟਰ ਲੱਗਾ ਹੈ, ਫਿਰ ਭੇਡ ਦੇ ਵਿੱਚੋਂ ਪਾਣੀ ਜਿਹੜਾ ਨਾ, ਯਾਨੀ ਕਿ ਇਹ ਪੁਲੀ ਥੱਲੋਂ ਪਾਣੀ ਖਿੱਚ ਲੈਂਦੀ? ਹਾਂਜੀ ਖਿੱਚ ਲੈਂਦੀ। ਸਹੀ ਹੋ ਇੰਜ ਨਿਜ਼ਾਮ ਚਲਾਉਂਦੇ ਆ। ਹਾਂ ਹੁਣ ਟਾਈਮ ਨਾਲ ਲਾ ਲਈ ਆ, ਇਸ ਵਾਸਤੇ ਟਾਈਮ ਨਾਲ ਲਾਈ ਆ ਕਿ ਫਿਰ ਬਾਅਦ ਭੇਡ ਦਾ ਪਾਣੀ ਚੜ ਜਾਂਦਾ ਇਹਨੂੰ, ਇੱਥੇ ਫਿਰ ਮੁੰਜੀ ਹੁੰਦੀ ਨਹੀਂ ਦੁਕਾਨ ਬਾਅਦ ਵਿੱਚ। ਸਹੀ ਹੋ ਗਿਆ, ਟਾਈਮ ਨਾਲ ਤਾਂ ਲਾਈ ਆ ਕਿ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਹਾਂਜੀ ਤੇ ਪਾਣੀ ਇੰਨਾ ਕੁ ਆ ਜਾਂਦਾ ਕਿ ਰੁੜ ਜਾਂਦੀ ਹੈ। ਇਹ ਸਾਰੇ ਇਲਾਕਾ ਇੰਜ ਚਮਕਦਾ ਹੁੰਦਾ ਜਨਾਬ, ਇੰਨਾ ਤਾਰ ਹੋ ਜਾਂਦਾ। ਹਾਂਜੀ ਸਹੀ ਹੋ ਗਿਆ, ਸਹੀ ਹੋ ਗਿਆ। ਤੇ ਇਹ ਸੋਲਰ ਜਿਹੜਾ ਇੱਕ ਹੀ ਮੋਟਰ ਚਲਾ ਰਹੇ ਹੋ ਇਹਦੇ ਤੇ? ਹਾਂਜੀ ਇਹ ਜਦੋਂ ਫੁੱਲ ਯਾਨੀ ਕਿ ਧੁੱਪ ਹੋਏ ਤੇ ਫਿਰ ਇਹ ਨਾਲੀ ਭਰ ਕੇ ਆਉਂਦੀ ਹੈ ਪਾਣੀ? ਬੜੇ ਦੋਵੇਂ ਕੱਢੀ ਜਾਂਦੀ ਹੈ। ਕਿੰਨੇ ਇੰਚ ਪਾਣੀ ਹੈ? ਇਹ 6 ਇੰਚ ਦੀ ਜੀ। ਅੱਛਾ ਜੀ। ਹਾਂਜੀ ਤੇ ਕਿੰਨਾ ਟੋਟਲ ਖਰਚਾ ਆਇਆ ਸੋਲਰ ਤੇ? ਇਹ ਜੀ ਹੈ ਜਿਹੜਾ ਬੰਦਾ ਕਿ ਆ ਜਾਣਾ ਖਾਸ ਤੁਹਾਡੇ ਹੋਰੀ? ਹਾਂਜੀ ਉਹਨਾਂ ਨੂੰ ਖਾਸ ਕਰ ਪਤਾ ਹੈ ਕਿੰਨੇ ਕੁ ਪੈਸੇ ਲੱਗਣੇ, ਇੱਕੋ ਵਾਰੀ ਲੱਗਣੇ ਨੇ ਜਿਹੜੇ ਲੱਗਣੇ ਨੇ। ਅੱਛਾ ਜੀ। ਹਾਂਜੀ ਸਹੀ ਹੋ। ਤੇ ਇੱਥੇ ਡੰਗਰ ਵੀ ਰੱਖੇ ਜੇ ਮੱਝਾਂ ਗਾਈਆਂ? ਹਾਂਜੀ ਹਾਂਜੀ ਉਹ ਚੋਣ ਗਈ ਦੀਆਂ? ਹਾਂਜੀ ਸਹੀ ਹੋ। ਪਿੰਡ ਕਿਹੜਾ ਆਪਣਾ? ਜੀ ਕਿਹੜਾ ਪਿੰਡ? ਆਹੀ ਸਾਹਮਣੇ ਹਰਾਵਾਂ ਜੀ। ਲੈ ਲਹਿਰਾਵਾਂ ਹੈ ਜੀ ਜੀ। ਲੋ ਜੀ, ਇਹ ਹੁਣ ਲਾਭ ਮਕਾ ਲਈਏ ਜਿਹੜੀ ਫੜੀ ਦੀ ਹੈ ਅਸੀਂ। ਹਾਂਜੀ ਤੇ ਭਾਈ ਕੀ ਚੈਨਲ ਦਾ ਨਾਮ ਜੀ? ਬੱਚਾ ਮੇਰਾ ਪੁੱਛਣ ਲਿਆ ਸੀ। ਚੈਨਲ ਜੀ 3 ਨੇ ਆ, 3 ਭਾਈਆਂ ਦਾ ਹੀ ਸਾਡੇ। ਲੋ ਵੀ ਦੋਸਤੋ, ਮੂੰਜੀ ਲਾ ਲਈ ਹੈ ਅਸੀਂ ਤੇ ਇਹ ਜਨਾਬ ਸੋਲਰ ਲਾਇਆ ਦਾ ਇਹਨਾਂ ਨੇ ਤੇ ਇਹਦੇ ਤੇ ਇੱਕ ਹੀ ਮੋਟਰ ਚਲਾਈ ਦੀ ਹੈ। 6 ਇੰਚ ਪਾਣੀ ਆ ਉਹਦਾ। ਜਦੋਂ ਫੁੱਲ ਧੁੱਪ ਹੁੰਦੀ ਹੈ ਜਿਹਨੇ ਧੁੱਪ ਤੇ ਚੱਲਦਾ, ਤੇ ਜਦੋਂ ਫੁੱਲ ਧੁੱਪ ਯਾਨੀ ਕਿ ਲਾ ਲਓ ਕਿ 3 ਵਜੇ ਤੱਕ ਜਿਹੜਾ ਨਾ ਫੁੱਲ ਪਾਣੀ ਆਉਂਦਾ ਤੇ ਉਹਦੇ ਤੋਂ ਬਾਅਦ ਫਿਰ ਪਾਣੀ ਘਟਣਾ ਸ਼ੁਰੂ ਹੋ ਜਾਂਦਾ, ਕਿਉਂਕਿ ਧੁੱਪ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਪਾਣੀ ਦੀ ਮਕਦਾਰ ਵੀ ਯਾਨੀ ਕਿ ਘਟਣੀ ਸ਼ੁਰੂ ਹੋ ਜਾਂਦੀ ਹੈ, ਪਾਣੀ ਸਲੋ। ਇਹ ਸਾਰੀ ਮੂੰਜੀ ਜਿਹੜੀ ਹਨ 22 ਕਿੱਲੇ ਮੂੰਜੀ ਆ ਲਾਉਂਦੇ ਨੇ, 1 ਮੁਰੱਬਾ ਤਕਰੀਬਨ। ਤੇ ਉਹ ਮੂੰਜੀ ਜਿਹੜੀਆਂ ਨੇ ਸਾਰੀਆਂ ਨਾ ਸੋਲਰ ਤੇ ਪਾਲਣੀ ਹੈ, ਇਹਦੇ ਤੇ ਯਾਨੀ ਕਿ ਇਹਦੀ ਨਸ਼ੋ ਨਮਾ ਹੋਣੀ ਹੈ, ਇਹਦੇ ਤੇ ਹੀ ਫਸਲ ਤਿਆਰ ਕਰਨੀ ਹੈ ਇਹਨਾਂ ਨੇ। ਬਾਅਦ 'ਚ ਇਹ ਯਾਨੀ ਕਿ ਜਲਦੀ ਤਾਂ ਲਾ ਰਹੇ ਨੇ ਕਿ ਬਾਅਦ 'ਚ ਨਾ ਬਾਰਿਸ਼ਾਂ ਦਾ ਪਾਣੀ ਇੱਧਰੋਂ ਆ ਜਾਂਦਾ, ਜਦੋਂ ਡੇਕ ਤਰ ਕੇ ਇੰਡੀਆ 'ਚ ਵੀ ਪਾਣੀ ਆਉਂਦਾ ਤੇ ਉਹ ਫਿਰ ਇਹ ਫਸਲ ਜਿਹੜੀ ਹੈ ਨਾ ਰੁੜ ਜਾਂਦੀ ਹੈ। ਤੇ ਟਾਈਮ ਨਾਲ ਤਾਂ ਜਲਦੀ ਲਾਉਣ ਡੇ ਨੇ ਗੇਤਰੀ ਕਿ ਜਨਾਬ ਉਹਦੇ ਨੂੰ ਬੂਟਾ ਬਣ ਜੇ, ਬੂਟਾ ਮਜ਼ਬੂਤ ਹੋ ਜਾਏ, ਆਪਣੀਆਂ ਜੜ੍ਹਾਂ ਜਿਹੜੀਆਂ ਨੇ ਜ਼ਮੀਨ 'ਚ ਜਨਾਬ ਉਹ ਪੁਖਤਾ ਕਰ ਲੇ, ਨਸ਼ੋ ਨਵਾਂ ਪਾ ਲੇ ਤੇ ਰੁੜੇ ਨਾ ਪਾਣੀ ਨਾਲ। ਠੀਕ ਹੈ ਜੀ। ਤੇ ਸਾਰਾ ਕੰਮ ਹੈ ਸੋਲਰ ਦਾ ਜੇ। ਤੇ ਇਹ ਇਹਨਾਂ ਨੂੰ ਪਤਾ ਨਹੀਂ, ਇਹਨਾਂ ਦੇ ਬਜ਼ੁਰਗਾਂ ਨੂੰ ਪਤਾ ਕਿ ਇਹਦੇ ਤੇ ਕਿੰਨਾ ਖਰਚਾ ਆਇਆ। ਇੱਕ ਵਾਰੀ ਪੈਸੇ ਲੱਗੇ ਦੇ ਨੇ, ਹੁਣ ਜਨਾਬ ਕੰਮ ਚੱਲ ਰਿਹਾ। ਹੁਣ ਜਾ ਕੇ ਤੁਹਾਨੂੰ ਪਾਣੀ ਵੀ ਵਹਾਨੇ ਆ। ਲਓ ਜੀ, ਇੱਥੇ ਜਾਨਵਰ ਵੀ ਰੱਖੇ ਦੇ ਨੇ, ਗਾਈਆਂ ਗੂਈਆਂ ਦੇ ਬੱਚੇ ਨੇ ਤੇ ਗਾਈਆਂ ਗਈਆਂ ਚੋਣ। ਤੇ ਇਹ ਜਨਾਬ ਸੋਲਰ ਸਿਸਟਮ ਨੇ ਜਿਹੜਾ ਪਾਣੀ ਜਨਾਬ ਸੋਲਰ ਤੇ ਪਾਣੀ ਆਉਣ ਡਿਆ ਦਾ ਸਾਰਾ। 6 ਇੰਚ ਪਾਈਪ ਦਾ ਮੂੰਹ ਹੈ, 6 ਇੰਚ। ਤੇ ਇਹ ਜਦੋਂ ਫੁੱਲ ਧੁੱਪ ਹੁੰਦੀ ਹੈ ਜੀ, ਉਹਨੂੰ ਪਾਣੀ ਭਰ ਕੇ ਆਉਂਦੀ ਹੈ ਨਾਲ। ਹੁਣ ਧੁੱਪ ਘਟ ਗਈ ਹੈ, 5 ਦਾ ਤਕਰੀਬਨ 5 ਤੋਂ ਉੱਤੇ ਹੋ ਗਿਆ ਟਾਈਮ, ਤੇ ਉਹਦੀ ਵਜ੍ਹਾ ਨਾਲ ਨਾ ਧੁੱਪ ਦੀ ਛਾਵਾਂ ਘਟ ਗਈਆਂ ਨੇ, ਗਰਮੀ ਵੀ ਘਟ ਗਈ ਹੈ ਤੇ ਉਹਦੀ ਵਜ੍ਹਾ ਨਾਲ ਹੁਣ ਪਾਣੀ ਵੀ ਘਟ ਗਿਆ। ਆਸਤਾ ਆਸਤਾ ਪਾਣੀ ਥੋੜਾ ਹੁੰਦਾ ਜਾਣਾ ਤੇ ਸ਼ਾਮ ਨੂੰ ਬੰਦ ਹੋ ਜਾਣਾ। ਫਿਰ ਉਹਨਾਂ ਨੇ ਸਵੇਰ ਯਾਨੀ ਕਿ ਸਟਾਰਟ ਕਰ ਦੇਣਾ ਤੇ ਮੁਫਤ ਦਾ ਪਾਣੀ ਹੈ, ਇੱਕ ਵਾਰੀ ਪੈਸੇ ਲੱਗੇ ਦੇ ਨੇ ਬਸ। ਤੇ ਦੋਸਤੋ, ਅੱਜ ਦਾ ਵਲੌਗ ਇੱਥੇ ਐਂਡ ਕਰਨੇ। ਉਮੀਦ ਕਰਨਾ ਤੁਹਾਨੂੰ ਜ਼ਰੂਰ ਪਸੰਦ ਆਇਆ, ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੂੰਜੀ ਕੈਸੀ ਲੱਗੀ ਹੈ ਤੁਹਾਨੂੰ। ਠੀਕ ਹੈ ਜੀ। ਤੇ ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਆਪਣਾ ਤੇ ਆਪਣੇ ਪਿਆਰਾਂ ਦਾ ਰੱਖਣਾ ਖਿਆਲ, ਬਹੁਤ ਜ਼ਿਆਦਾ ਮਾਂ ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਵੀ ਪੜ੍ਹਨੀ ਹੈ, ਸਾਨੂੰ ਵੀ ਰੱਖਣਾ ਆਪਣੀਆਂ ਦੁਆਵਾਂ 'ਚ ਯਾਦ। ਤੁਹਾਡੀਆਂ ਦੁਆਵਾਂ ਦੀ, ਤਾਵਨ ਦੀ, ਸਪੋਰਟ ਦੀ ਬਹੁਤ ਜ਼ਰੂਰਤ ਹੈ। ਤੇ ਇਨਸ਼ਾਅੱਲਾ ਫਿਰ ਹੋਏਗੀ ਮੁਲਾਕਾਤ। ਓਕੇ, ਅੱਲਾ ਹਾਫਿਜ਼।